ਸਰਪਾਲ ਸਿੰਘ ਪੁਰੇਵਾਲ ਜੀ, ਤੁਸੀਂ ਹੁਣੇ 28 ਦਸੰਬਰ ਦੀ ਗੱਲ ਕੀਤੀ 2014 ਦੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਇਹ ਤਬਦੀਲ ਕੀਤਾ ਹੋਇਆ ਤੇ ਮੌਜੂਦਾ ਸਮੇਂ ਅਕਾਲ ਤਖਤ ਤੋਂ ਜਿਹਦੇ ਲਈ ਆਦੇਸ਼ ਜਾਰੀ ਹੋਇਆ, ਇਸ ਕੈਲੰਡਰ ਮੁਤਾਬਕ ਆਉਂਦੀ ਹੈ ਤਰੀਕ ਜੋ ਕਿ 28 ਦਸੰਬਰ ਹੈ ਤੇ ਸੰਨ 2014 ਜੀ। ਤੇ ਨਾਲ ਤੁਸੀਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੁਰਬ ਵੀ ਜਿਹੜਾ ਖਾਲਸੇ ਦਾ ਜੋੜ ਮੇਲਾ ਹੈ ਫਤਿਹਗੜ੍ਹ ਸਾਹਿਬ ਦਾ ਉਸੇ ਤਰੀਕ ਨੂੰ ਹੈ ਜੀ। ਹੁਣ ਇੱਕ ਬਹੁਤ ਵੱਡਾ ਇਸ ਵੇਲੇ ਪੰਥ ਦੇ ਸਾਹਮਣੇ ਇਹ ਸਵਾਲ ਹੈ ਕਿ ਜਿਹੜੇ ਕੈਲੰਡਰ ਨੂੰ ਅਪਣਾ ਰਹੇ ਹਾਂ, ਜ਼ਰਾ ਪੁੱਛ ਲਓ 2 ਸਾਲ ਪਹਿਲਾਂ ਤਿਆਰੀ ਤਾਂ ਕਰ ਲਈਏ ਕਿ ਆਪਾਂ ਉਦੋਂ ਕਰਨਾ ਕੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜੋ ਇਸ ਵਰੇ 'ਚ ਆਪਣੇ ਨਾਲ ਬੀਤੇ ਵਰੇ 'ਚ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹੀਦੀ ਪੁਰਬ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨੇੜੇ ਆ ਗਏ ਤੇ ਉਸ ਨੂੰ ਚੱਕ ਕੇ ਬਿਨਾਂ ਤਰੀਕਾਂ ਬਦਲਿਆਂ 10 ਦਸੰਬਰ ਤੇ ਕਰ ਦਿੱਤਾ ਗਿਆ? ਕੀ ਇੱਕ ਇਹ ਆਪਸ਼ਨ ਬਿਨਾਂ ਇਤਿਹਾਸਕ ਤਰੀਕਾਂ ਨੂੰ ਤਬਦੀਲ ਕੀਤਿਆਂ ਹੋ ਸਕਦੀ ਹੈ ਕਿ 15 ਦੇ ਵਿੱਚ ਮਨਾ ਲਓ ਜੀ ਜਾ ਕੇ 11 ਜਨਵਰੀ ਨੂੰ? ਨਹੀਂ, ਇਹ ਜਿੱਥੇ ਤਾਈਂ ਮੇਰਾ ਸੰਬੰਧ ਆ ਇਹ ਆਪਸ਼ਨ ਨਹੀਂ। ਸਾਡੇ ਕੋਲ ਆਪਸ਼ਨ ਇੱਕੋ ਹੀ ਆ, ਨਾਨਕਸ਼ਾਹੀ ਕੈਲੰਡਰ ਤੇ ਮੁੜ ਕੇ ਚਲ ਜਾਓ। ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਆ ਉਹ 26 ਦਸੰਬਰ ਨੂੰ ਤੇ 10ਵੇਂ ਪਾਤਸ਼ਾਹ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ। ਗੋ ਬੈਕ ਟੂ ਦਾ ਓਰੀਜਨਲ ਨਾਨਕਸ਼ਾਹੀ ਕੈਲੰਡਰ। ਇਹ ਸੋਲੂਸ਼ਨ ਆ, ਇਹ ਸੋਲੂਸ਼ਨ ਨਹੀਂ ਵੀ ਤਰੀਕਾਂ ਗਾਂਹ ਪਿਛਾਂਹ ਕਰ ਲਓ। ਕਈ ਵਾਰ ਕਈਆਂ ਵੱਲੋਂ ਕਈ ਬਲੇਮ ਦੇ ਦਿੱਤੇ ਜਾਂਦੇ ਨੇ ਕਿ ਜਿਹੜਾ ਪੁਰੇਵਾਲ ਹੋਰਾਂ ਨੇ ਕੈਲੰਡਰ ਤਿਆਰ ਕੀਤਾ ਇਹਦੇ ਪਿੱਛੇ ਕੁਝ ਤਾਕਤਾਂ, ਦੇਖੋ ਜੀ ਕੈਲੰਡਰ ਤਿਆਰ ਕਰਕੇ ਸਾਨੂੰ ਇੱਕ ਨਵੀਂ ਦੁਵਿਧਾ 'ਚ ਪਾ ਦਿੱਤਾ। ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਵਿਅਕਤੀ ਅਕਾਲ ਤਖਤ ਦੇ ਹੁਕਮ ਨੂੰ ਮੰਨਦੇ ਹੋਏ ਇਹਨਾਂ ਨੂੰ ਤਰਮੀਮਾਂ ਨੂੰ ਜਾਂ ਇਹਨਾਂ ਤਬਦੀਲੀਆਂ ਨੂੰ ਲਾਗੂ ਕਰ ਰਹੇ ਆ, ਇਹ ਏਜੰਟ ਨੇ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ। ਇੱਕ ਗੁਰਸਿੱਖ ਨਿਮਾਣੇ ਜਿਹੇ ਸਿੱਖ ਦੇ ਤੌਰ 'ਤੇ ਇਹ ਗੱਲ ਆਪਾਂ ਕਰਨੀ ਚਾਹਾਂਗੇ ਕਿ ਤੁਹਾਨੂੰ ਲੱਗਦਾ ਕਿ ਜੇ ਅਕਾਲ ਤਖਤ ਤੋਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਆਦੇਸ਼ ਆ ਜੀ ਤੁਸੀਂ ਹੁਣ ਮੰਨੋ ਇਸ ਤਰੀਕ ਨੂੰ, ਜਿਹੜੇ ਹੁਣ ਉਸ ਨੂੰ ਮੰਨਦੇ ਆ ਕੀ ਉਹ ਕਸੂਰਵਾਰ ਆ, ਜਿਹੜੇ ਉਸ ਨੂੰ ਨਹੀਂ ਮੰਨਦੇ ਕੀ ਉਹ ਕਸੂਰਵਾਰ ਆ? ਕੀ ਦੋਨਾਂ 'ਚੋਂ ਕੋਈ ਬੇਈਮਾਨ ਆ ਜਾਂ ਫਿਰ ਪਿੱਛੇ ਗੱਲ ਕੋਈ ਹੋਰ ਆ? ਬੜੀ ਇੰਪੋਰਟੈਂਟ ਗੱਲ ਆ ਜੀ। ਗੱਲ ਪਿੱਛੇ ਹੋਰ ਆ, ਜਿਹੜੇ ਮੰਨਣ ਨਾ ਮੰਨਣ ਵਾਲਿਆਂ ਦੀ ਗੱਲ ਨਹੀਂ। ਗੱਲ ਜਿਹੜੀ ਹੈ ਵੀ ਇਹ ਜਿਹੜਾ ਫੈਸਲਾ ਆ ਕਿਵੇਂ ਇਹ ਓਰੀਜਨੇਟ ਕਿਵੇਂ ਹੋਇਆ। ਜਿਸ ਵੇਲੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲੱਗਾ ਤੇ ਉਸ ਵੇਲੇ BJP ਦਾ ਪ੍ਰਤੀਕਰਮ ਜਿਹੜਾ ਸੀਗਾ ਉਹ ਇਹ ਸੀ ਕਿ ਨਾਨਕਸ਼ਾਹੀ ਕੈਲੰਡਰ ਨਹੀਂ ਚਾਹੀਦਾ ਸਿੱਖਾਂ ਨੂੰ ਅਪਣਾਉਣਾ। ਸੁਦਰਸ਼ਨ ਦਾ ਬਿਆਨ ਵੀ ਸੀ ਤੇ ਅਸੈਂਬਲੀ ਦੇ ਵਿੱਚ ਵੀ ਇਹ ਗੱਲ ਹੋਈ ਆ, ਪੰਜਾਬ ਅਸੈਂਬਲੀ ਵਿੱਚ ਵੀ। ਤੇ ਉਹਨਾਂ ਨੂੰ ਕੋਈ ਵੀ ਇੱਦਾਂ ਦਾ ਕੈਲੰਡਰ ਜਾਂ ਕੋਈ ਵੀ ਇੱਦਾਂ ਦੀ ਸਿੱਖ ਕੌਮ ਦੇ ਗੱਲ ਇੱਦਾਂ ਦੀ ਗੱਲ ਪਸੰਦ ਨਹੀਂ ਜਿਹੜੀ ਕੌਮ ਦੀ ਯਕਜਹਿਤੀ, ਕੌਮ ਦੀ ਵਿਲੱਖਣਤਾ, ਕੌਮ ਦੀ ਭਲੇ ਵਾਲੀ ਜਿਹੜੀ ਦੂਰ ਅੰਦੇਸ਼ੀ ਵਾਲੀ ਗੱਲ ਹੋਵੇ, ਜਿਹਦੇ ਨਾਲ ਕੌਮ ਦੀ ਵਿਲੱਖਣਤਾ ਜਿਹੜੀ ਉੱਭਰ ਕੇ ਸਾਹਮਣੇ ਆਵੇ। ਇੱਦਾਂ ਦੀ ਗੱਲ ਉਹਨਾਂ ਨੂੰ ਕੋਈ ਪਸੰਦ ਨਹੀਂ ਸੀ। ਇਹ ਗੱਲ ਬੈਕਗਰਾਊਂਡ ਦੇ ਵਿੱਚ ਹੁਣ ਤਾਈਂ ਚੱਲਦੀ ਆ ਰਹੀ ਹੈ। ਅਕਾਲੀ ਗੌਰਮੈਂਟ ਦੀ ਭਾਈਵਾਲੀ ਜਿਹੜੀ BJP ਨਾਲ ਆ, ਉਸ ਦਾ ਵੀ ਇਹ ਇੱਕ ਕਾਰਨ ਹੈ ਕਿ ਕਿਉਂਕਿ ਪਿਛਲੇ ਸਾਲ 2009 ਵਿੱਚ ਦੀਵਾਲੀ ਜਾਂ ਬੰਦੀ ਛੋੜ ਦਿਵਸ ਵਾਲੇ ਦਿਨ 17 ਨਵੰਬਰ ਨੂੰ ਜਿਹੜਾ ਇੱਕ ਰੈਜ਼ੋਲਿਊਸ਼ਨ ਪਾਸ ਹੋ ਕੇ ਉਦਣ ਸਿੰਘ ਸਾਹਿਬਾਂ ਦੀ ਮੀਟਿੰਗ ਦੇ ਵਿੱਚ ਪੇਸ਼ ਹੋਣ ਵਾਲਾ ਸੀ ਤੇ ਉਹ ਬਾਹਰੋਂ ਬਣ ਕੇ ਆਇਆ ਸੀ ਔਰ ਉਸ ਦੀ ਲੈਂਗੁਏਜ ਵੀ ਜਿਹੜੀ ਆ ਉਹ ਇੰਨੀ ਸੋਹਣੀ ਪੰਜਾਬੀ ਹੈ ਨਹੀਂ ਸੀ। ਤਾਂ ਉਦੋਂ ਦੇਖਿਆ ਜਾ ਸਕਦਾ ਸੀ ਵੀ ਇਹ ਕੋਈ ਹੋਰ ਹੀ ਫੋਰਸਿਸ ਤੋਂ ਬਣਾਇਆ ਆ, ਉਹਦੀ ਕਾਪੀ ਸਰਕੂਲੇਟ ਹੋਈ ਆ। ਤੇ ਸੋ ਸਾਨੂੰ ਪਤਾ ਆ ਵੀ ਇਹ ਕਿੱਥੋਂ ਆ ਰਿਹਾ ਆ। ਹੁਕਮਨਾਮਾ ਅਕਾਲ ਤਖਤ ਦਾ ਉਹ ਹੁਕਮਨਾਮਾ ਆ ਜਿਹੜਾ ਜਥੇਦਾਰ ਸਾਹਿਬ ਜਿਹੜੇ ਆ ਉਹ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੁਕਮਨਾਮਾ ਕੀਤਾ ਜਾਵੇ, ਨਾ ਕਿ ਇੱਕ ਪਾਰਟੀ ਦੇ ਜਾਂ ਇੱਕ ਪ੍ਰਣਾਲੀ ਦੇ ਥੋੜ੍ਹੇ ਜਿਹੇ ਸੱਜਣਾਂ ਨੂੰ ਮੁੱਖ ਰੱਖ ਕੇ ਹੁਕਮਨਾਮਾ ਕੀਤਾ ਜਾਵੇ। ਤੇ ਉਹ ਹੁਕਮਨਾਮਾ ਫਿਰ ਜਥੇਦਾਰ ਸਾਹਿਬ ਦੀ ਜਿਹੜੀ ਨਿਯੁਕਤੀ ਆ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਉਹ ਕਿਸੇ ਪਾਰਟੀ ਨੂੰ ਰਿਪੋਰਟ ਵੱਲੋਂ ਨਾ ਨਿਯੁਕਤੀ ਹੋਈ ਹੋਵੇ ਤੇ ਫਿਰ ਉਹ ਇੰਡੀਪੈਂਡੈਂਟ ਹੋਣ ਤਾਂ ਇੰਡੀਪੈਂਡੈਂਟ ਹੁਕਮਨਾਮਾ ਜਿਹੜਾ ਹੋਵੇ ਉਹ ਮੰਨਣਯੋਗ ਹੋਵੇਗਾ, ਜਿਹੜਾ ਪੰਥ ਦੇ ਹਿੱਤਾਂ ਦੇ ਵਿੱਚ ਸਮੁੱਚੇ ਪੰਥ ਦੇ ਹਿੱਤਾਂ ਵਿੱਚ ਹੋਵੇ, ਨਾ ਕਿ ਕਿਸੇ ਇੱਕ ਗਰੁੱਪ ਦੇ ਹਿੱਤਾਂ ਵਿੱਚ। ਹੁਣ ਐਗਜ਼ਾਮਪਲ ਆ
2003 ਵਾਲਾ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਦੁਨੀਆ ਦੇ ਵਿੱਚ 90% ਤੋਂ ਉੱਪਰ ਜੀ ਪੰਜਾਬ ਇਨਕਲੂਡਡ ਬੰਬੇ ਸਣੇ ਯੂਪੀ ਸਣੇ ਦਿੱਲੀ ਸਣੇ ਉਹ ਲਾਗੂ ਹੋਇਆ। ਜੀ ਸਿਰਫ 5% ਜਾਂ ਵੱਧ ਤੋਂ ਵੱਧ 10% ਸੀ ਜਿੱਥੇ ਉਹ ਨਾਨਕਸ਼ਾਹੀ ਕੈਲੰਡਰ ਨਹੀਂ ਲਾਗੂ ਹੋਇਆ। ਜੀ ਕੀ ਪੰਥ ਦੇ ਵਿੱਚ ਏਕਤਾ ਜਿਹੜੀ ਲਿਆਉਣ ਵਾਸਤੇ ਉਸ 5 ਜਾਂ 10% ਨੂੰ 90% ਵਾਲੇ ਨਾਲ ਜੋੜਨਾ ਚਾਹੀਦਾ ਸੀ ਕਿ 90% ਨੂੰ ਤੁਸੀਂ 5% ਜਾਂ 10% ਨਾਲ ਜੋੜ ਰਹੇ ਹੋ? ਏਕਤਾ ਜਿਹੜੀ ਆ ਕਿਵੇਂ ਹੋ ਸਕਦੀ ਕਿ ਏਕਤਾ ਦੇ ਦੋਨੋਂ ਤਰੀਕੇ ਨੇ। ਫਿਰ ਕਿਹਾ ਗਿਆ ਕਿ ਪੰਥ ਵਿੱਚ ਏਕਤਾ ਆ ਗਈ ਜੀ ਤੇ ਕੈਲੰਡਰ ਦੇ ਵਿੱਚ ਤਬਦੀਲੀਆਂ ਲਿਆਉਣ ਨਾਲ ਜੀ ਤਾਂ ਏਕਤਾ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਰਿਆਂ ਦੇ ਵਿੱਚ ਪੰਥ ਵਿੱਚ ਕਿੰਨੀ ਕੁ ਏਕਤਾ ਆਈ ਆ। ਜਥੇਦਾਰ ਸਿੰਘ ਸਾਹਿਬ ਆ ਕੇ ਦੇਖ ਗਏ ਆ ਬਾਹਰਲੇ ਮੁਲਕਾਂ ਦੇ ਵਿੱਚ ਜੀ ਤੇ ਉਹਨਾਂ ਨੂੰ ਦੇਖਿਆ ਵੀ ਹੁਣ ਏਕਤਾ ਤਾਂ ਪੰਥ ਵਿੱਚ ਨਹੀਂ ਆਈ। ਹੁਣ ਇੱਕ ਹੋਰ ਉਹਨਾਂ ਨੇ ਗੱਲ ਕਹਿਤੀ ਕਿ ਸਾਰੇ ਤਖਤ ਸਾਹਿਬਾਨ ਦੇ ਵਿੱਚ ਇੱਕ ਸੁਰਤਾ ਲੈ ਆਂਦੀ ਆ। ਕੀ ਸਾਰੇ ਤਖਤ ਸਾਹਿਬਾਨ ਵਿੱਚ ਇੱਕ ਸੁਰਤਾ ਹੈਗੀ ਆ? ਕਿ ਸਾਰੇ ਤਖਤ ਸਾਹਿਬਾਨ ਦੇ ਵਿੱਚ ਜਿਹੜੀ ਰਹਿਤ ਮਰਜ਼ਾਦਾ ਇੱਕੋ ਚੱਲ ਰਹੀ ਆ, ਇੱਕ ਸੁਰਤਾ ਹੈ ਨਹੀਂ? ਤੇ